जी का खालसा वाहिगुरू जी की फतेह। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਰ। ਜਿਸ ਤੁਸੀਂ ਜਾਣਦੇ ਕਿ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰ੍ਹੇਗੰਢ ਸੀ। ਲਗਭਗ 28 ਸਾਲ ਪਹਿਲਾਂ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਾਨੀ ਕਿ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਾਰੀ ਕੀਤਾ ਸੀ। ਕਿਉਂਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਨੇ ਇਹ ਸਪਸ਼ਟ ਐਲਾਨ ਕੀਤਾ ਸੀ ਕਿ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅੱਜ ਅਸੀਂ ਇਸ ਐਲਾਨਨਾਮੇ ਤੋਂ ਇਲਾਵਾ 2014 ਦੀਆਂ ਚੋਣਾਂ ਸੰਬੰਧੀ ਵੀ ਗੱਲਬਾਤ ਕਰਾਂਗੇ। ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਨ ਜਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਸਰਦਾਰ ਜੀਤ ਸਿੰਘ ਆਲੋਵਾਲ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी खालसा वाहिगुरू फतेह जी। ਜੀ ਵੀਰ ਜੀ ਅੱਜ ਸਭ ਤੋਂ ਪਹਿਲਾਂ ਖਾਲਿਸਤਾਨ ਦੀ ਇਸ 28ਵੀਂ ਵਰ੍ਹੇਗੰਢ ਤੇ ਤੁਸੀਂ ਸਿੱਖ ਕੌਮ ਨੂੰ ਕੀ ਕਹਿਣਾ ਚਾਹੋਗੇ? ਭੈਣ ਜੀ, ਇਸ ਮੌਕੇ ਤੇ ਮੈਂ ਮਹਿਸੂਸ ਕਰਦਾ ਵੀ ਸਾਰਿਆਂ ਤੋਂ ਪਹਿਲਾਂ ਮੈਂ ਟੀਵੀ 84 ਦੇ ਸਮੁੱਚੇ ਪ੍ਰਬੰਧਕਾਂ ਨੂੰ, ਖਾਸ ਕਰਕੇ ਡਾਕਟਰ ਸਾਹਿਬ ਨੂੰ ਜੀ ਪਹਿਲੀ ਵਰ੍ਹੇਗੰਢ ਤੇ ਵਧਾਈ ਦਿੰਦਾ ਤੇ ਨੰਬਰ 2 ਤੇ 28ਵੀਂ ਵਰ੍ਹੇਗੰਢ ਤੇ ਜਿਹੜੀ ਅਕਾਲ ਤਖਤ ਸਾਹਿਬ ਤੇ ਸਿੱਖਾਂ ਨੇ ਆਜ਼ਾਦੀ ਦਾ ਵਿਗਲ ਵਜਾਇਆ ਜੀ ਤੇ ਜਿਹੜੇ ਦਿਨ ਪੰਥਕ ਕਮੇਟੀ ਬਣੀ ਹੈ, ਹਾਂਜੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸੱਦਿਆ ਗਿਆ। ਮੈਂ ਉੱਥੇ ਸੀਗਾ, ਸਟੇਜ ਦੇ ਪਿਛਲੇ ਪਾਸੇ ਖੜਾ ਸੀ ਜੀ। ਤੇ ਇੱਕ ਸਿੱਖਾਂ ਨੇ ਸੁਪਨਾ ਲਿਆ, ਸਿੱਖਾਂ ਨੇ ਇੱਕ ਆਪਣੇ ਰਾਜ ਦਾ, ਹੋਏ ਹੋਏ ਰਾਜ ਦਾ। ਹਾਂਜੀ ਸੋ ਇਹ ਵਕਤ ਬਣੂਗਾ, ਸਿੱਖਾਂ ਨੂੰ ਆਪਣਾ ਰਾਜ ਭਾਗ ਮਿਲੂਗਾ ਜੀ। ਤੇ ਇਸ ਸਮੇਂ ਦੇ ਉੱਤੇ ਜਿਵੇਂ ਹੁਣ ਖੱਜਲ ਖੁਆਰੀ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨੇ ਦੇਖੀ ਹੈ, ਹਾਂਜੀ ਵੀ ਕਿਤੋਂ ਵੀ ਇਨਸਾਫ ਨਾ ਕਚਹਿਰੀਆਂ ਤੋਂ, ਨਾ ਥਾਣਿਆਂ ਤੋਂ, ਨਾ ਸਰਕਾਰਾਂ ਤੋਂ, ਜੀ ਕਿਤੋਂ ਨਹੀਂ ਮਿਲਿਆ। ਜੀ ਤੋਂ ਇੱਕੋ ਇੱਕ ਹੀਲਾ ਹੈਗਾ ਜਿਹੜਾ ਸਿੱਖਾਂ ਨੂੰ ਇਨਸਾਫ ਦਵਾ ਸਕਦਾ, ਉਹ ਆਪਣਾ ਰਾਜ ਭਾਗ। ਹਾਂਜੀ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੰਮੇ ਸਮੇਂ ਤੋਂ ਹਿੰਦੁਸਤਾਨ ਦੇ ਵਿੱਚ ਰਹਿੰਦਾ ਹੋਇਆ, ਜੀ ਉਸ ਹਿੰਦੂ ਮੁਲਕ ਦੇ ਵਿੱਚ ਰਹਿੰਦਾ ਹੋਇਆ, ਸਰਵਉੱਚ ਅਦਾਲਤ ਹਿੰਦੁਸਤਾਨ ਦੀ ਸੁਪਰੀਮ ਕੋਰਟ ਵੀ ਕੇਸ ਜਿੱਤਿਆ। ਹਾਂਜੀ ਵੀ ਦੁਨੀਆ 'ਚ ਬੈਠਾ ਹਿੰਦੁਸਤਾਨ ਦੇ ਵਿੱਚ ਔਰ ਬਾਹਰ ਕਿਤੇ ਵੀ ਬੈਠਾ ਜਿਹੜਾ ਸਿੱਖ ਹੈ ਉਹ ਆਪਣੀ ਆਜ਼ਾਦੀ ਦੀ ਗੱਲ ਕਰ ਸਕਦਾ ਜੀ ਔਰ ਆਪਣੇ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਆਪਣੀ ਮੰਗ ਹੈ ਜਿਹੜੀ ਹਾਂਜੀ ਆਜ਼ਾਦੀ ਦੀ ਕਿਤੇ ਵੀ ਰੱਖ ਸਕਦਾ। ਜੀ ਸੋ ਇਸ ਸਮੇਂ ਬਾਹਰ ਬੈਠੇ ਜਿੰਨੇ ਵੀ ਸਿੱਖ ਨੇ, ਹਾਂਜੀ ਇਹ ਸਾਰੇ ਚਾਹੇ ਉਹ ਡਾਇਸਪੋਰਾ ਸਿੱਖ ਨੇ, ਚਾਹੇ ਉਹ ਕਿਸੇ ਵੀ ਪੋਜੀਸ਼ਨ 'ਚ ਇੱਥੇ ਆਏ ਆ, ਪਰ ਸਾਰਿਆਂ ਨੂੰ ਇੱਕ ਗੱਲ ਜ਼ਰੂਰ ਚਿੱਤ ਕਰਨੀ ਚਾਹੀਦੀ ਹੈ ਵੀ ਸਾਡਾ ਸਿੱਖਾਂ ਦੇ ਰਾਜ ਤੋਂ ਬਿਨਾਂ ਜੀ ਗੁਜ਼ਾਰਾ ਨਹੀਂ ਹੋਣਾ। ਹਾਂਜੀ ਕਿਉਂਕਿ ਸਾਡੇ ਬਹੁਤ ਵੱਡੇ ਘੱਲੂ ਘਾਰੇ ਤੋਂ ਬਾਅਦ, ਸੰਨ 1984 ਦੇ ਘੱਲੂ ਘਾਰੇ ਤੋਂ ਬਾਅਦ, ਹਾਂਜੀ ਜੇ ਸਿੱਖਾਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਜੀ ਭਿੰਡਰਾਂਵਾਲੇ ਨੇ ਇੱਕ ਜਾਗਰਤੀ ਲੈ ਕੇ ਆਂਦੀ ਹਾਂਜੀ ਤੇ ਉਸ ਜਾਗਰਤੀ ਨੂੰ ਖਤਮ ਕਰਨ ਲਈ ਵੱਡਾ ਘੱਲੂ ਘਾਰਾ 84 ਦੇ ਵਿੱਚ ਜਿਹੜਾ ਸਾਡੀਆਂ ਅੱਖਾਂ ਸਾਹਮਣੇ ਹੋਇਆ, ਜੀ ਉਹ ਸਿੱਖਾਂ ਨੇ ਦੇਖਿਆ। ਬਿਲਕੁਲ। ਤੋ ਉਸ ਘੱਲੂ ਘਾਰੇ ਦੇ ਇਨਸਾਫ ਲਈ ਜਾਓ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੇ ਮੱਥੇ ਦੇ ਹਾਂਜੀ ਹੱਕ ਲਈ ਹਾਂਜੀ ਸਿੱਖਾਂ ਨੇ ਅਨੇਕ ਤਰ੍ਹਾਂ ਦੀਆਂ ਕਚਹਿਰੀਆਂ ਦੇ ਵਿੱਚ ਖੱਜਲ ਖੁਆਰੀ ਦਾ ਸਾਹਮਣਾ ਕੀਤਾ ਔਰ ਪੁਲਿਸ ਸਟੇਸ਼ਨਾਂ ਦੇ ਵਿੱਚ ਤਸ਼ੱਦਦ ਦਾ ਸਾਹਮਣਾ ਕੀਤਾ, ਜੀ ਪਰ ਕਿਤੋਂ ਵੀ ਇਨਸਾਫ ਨਹੀਂ ਮਿਲਿਆ। ਬਿਲਕੁਲ। ਇਨਸਾਫ ਦਾ ਰਾਹ ਇੱਕੋ ਹੀ ਹੈ, ਹਾਂਜੀ ਜੇ ਉਹ ਆਪਣਾ ਰਾਜ ਭਾਗ ਹਾਂਜੀ ਤੇ ਆਪਣੀ ਆਜ਼ਾਦੀ ਲੈਣ। ਜੀ ਸੋ ਮੇਰਾ ਖਿਆਲ ਕਹਿੰਦਾ ਵੀ ਐਤਕੀ ਸਿੱਖਾਂ ਨੂੰ ਬਾਦਲ ਦੇ ਰਾਜ ਤੋਂ ਵੀ ਪਤਾ ਲੱਗ ਗਿਆ ਹਾਂਜੀ ਔਰ ਕਾਂਗਰਸ ਦੇ ਤਸ਼ੱਦਦ ਤੋਂ ਵੀ ਪਤਾ ਲੱਗ ਗਿਆ। ਹਾਂਜੀ ਆ ਮੋਦੀ ਵਾਲੀ ਜਿਹੜੀ ਗੱਲਬਾਤ ਸੀ ਹੁਣ ਪਿਛਲੇ ਦਿਨ ਇਹਦਾ ਵੀ ਪਤਾ ਲੱਗ ਜਾਣਾ। ਜੀ ਪਰ ਸਿੱਖਾਂ ਨੂੰ ਹੀਲਾ ਇੱਕੋ ਹੀ ਹੈ ਵੀ ਉਹ ਆਪਣਾ ਰਾਜ ਭਾਗ ਲੈਣ। ਜੀ ਬਿਲਕੁਲ। ਮੈਂ ਅੱਜ 28ਵੀਂ ਵਰ੍ਹੇਗੰਢ ਤੇ ਜਿੱਥੇ ਸਮੁੱਚੀ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਸਿੱਖਾਂ ਨੂੰ ਇਹ ਵਧਾਈ ਵੀ ਕਰਦਾ ਦਿੰਦਾ ਔਰ ਅਪੀਲ ਵੀ ਕਰਦਾ ਜੀ
ਵੀ ਜੀ ਜੀਵਨ ਦੇ ਵਿੱਚ ਉਹੀ ਕੌਮਾਂ ਤਰੱਕੀਆਂ ਕਰਦੀਆਂ ਹੁੰਦੀਆਂ ਜਿਹੜੀਆਂ ਕੌਮਾਂ ਦੇ ਰਾਜ ਹੋਇਆ ਕਰਦੇ ਆ, ਔਰ ਉਹੀ ਧਰਮ ਪ੍ਰਫੁੱਲਤ ਹੋਇਆ ਕਰਦੇ ਜਿਹੜੀ ਕੌਮ ਦਾ ਰਾਜ ਹੋਇਆ। ਹਾਂਜੀ ਇਹ ਉਦਾਹਰਨ ਆਪਣੇ ਸਾਹਮਣੇ ਹੈ। ਜੀ ਇੱਕ ਛੋਟੇ ਜਿਹੇ ਖਿੱਤੇ ਦੇ ਵਿੱਚੋਂ 28 ਧਰਮ ਪੈਦਾ ਹੋ ਕੇ ਦੁਨੀਆ ਦੇ ਪੱਤੇ ਤੇ ਰਾਜ ਕਰ ਰਿਹਾ, ਔਰ ਬਹੁਤ ਵੱਡਾ ਧਰਮ ਪ੍ਰਫੁੱਲਤ ਹੋਇਆ। ਹਾਂਜੀ ਇਸੇ ਤਰ੍ਹਾਂ ਜਿਹੜਾ ਮੁਹੰਮਦਨ ਧਰਮ ਹੈ ਜੀ ਉਹਦਾ ਵੀ ਥੋੜੇ ਜਿਹੇ ਖਿੱਤੇ ਚੋਂ ਪੈਦਾ ਹੋ ਕੇ ਅੱਜ ਦੁਨੀਆ ਦੇ ਬਹੁਤ ਵੱਡੇ ਮੁਲਕਾਂ ਦੇ ਵਿੱਚ ਰਾਜ ਭਾਗ ਉਹਨਾਂ ਦਾ। ਜੀ ਤੇ ਜਿਹੜੀਆਂ ਕੌਮਾਂ ਦੇ ਰਾਜ ਭਾਗ ਹੋਇਆ ਕਰਦੇ ਆ, ਨਾ ਉਹਨਾਂ ਨੂੰ ਕਦੇ ਕੋਈ ਖਤਰਾ ਹੋਇਆ ਕਰਦਾ, ਨਾ ਹੀ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਨਾ ਬੇਅਬਦੀ ਹੋਇਆ ਕਰਦੀ। ਜੀ ਬਿਲਕੁਲ ਜੀ ਇਹਦਾ ਉਦਾਹਰਨ ਸਾਡੇ ਸਾਹਮਣੇ ਆ ਵੀ ਜਦੋਂ ਵੀ ਕਦੇ ਬੇਅਬਦੀ ਹੋਈ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ, ਹਾਂਜੀ ਜਾਂ ਗੁਰੂ ਘਰਾਂ ਦੇ ਵਿੱਚ ਹੋਈ ਹੈ। ਜੀ ਕਦੇ ਕੁਰਾਨ ਦੀ, ਕਦੇ ਗੀਤਾ ਦੀ, ਕਦੇ ਬਾਈਬਲ ਦੀ ਅਸੀਂ ਕਦੇ ਵੀ ਨਹੀਂ ਦੇਖੀ ਵੀ ਕਿਤੇ ਨਾ ਕਿਤੇ ਬੇਅਬਦੀ ਹੋਈ ਹੋਵੇ। ਜੀ ਅਜੇ ਕਿਤੇ ਨਾ ਕਿਤੇ ਏਦਾਂ ਦੀ ਗੱਲ ਹੋਈ ਆ, ਨਾਲ ਦੀ ਨਾਲ ਉੱਥੇ ਉਹਨਾਂ ਦੇ ਐਕਸ਼ਨ ਵੀ ਹੋਇਆ, ਇਨਸਾਫ ਵੀ ਮਿਲਿਆ। ਹਾਂਜੀ ਸਾਨੂੰ ਤਾਂ ਕਿਤੇ ਮਿਲਿਆ ਹੀ ਨਹੀਂ। ਜੀ ਉਹ ਸਾਰੀਆਂ ਗੱਲਾਂ ਦਾ ਇਲਾਜ ਇਹ ਹੈ ਵੀ ਕੌਮ ਆਜ਼ਾਦੀ ਤੇ ਕੌਮ ਨੂੰ ਆਪਣਾ ਰਾਜ ਭਾਗ ਚਾਹੀਦਾ। ਜੀ ਜੀ ਤੇ ਵੀਰ ਜੀ, ਜਿਸ ਤਰ੍ਹਾਂ ਆਪਾਂ ਖਾਲਿਸਤਾਨ ਦੀ ਗੱਲ ਕਰਦੇ, ਜਿਸ ਤਰ੍ਹਾਂ ਖਾਲਿਸਤਾਨ ਦਾ ਐਲਾਨਨਾਮਾ 29 ਅਪ੍ਰੈਲ 1986 ਨੂੰ ਕੀਤਾ ਗਿਆ ਸੀਗਾ, ਉਸ ਵੇਲੇ ਤਾਂ ਖਾਲਿਸਤਾਨ ਪ੍ਰਤੀ ਆਪਣੇ ਸਿੱਖ ਵੀਰਾਂ ਦੇ ਵਿੱਚ ਬਹੁਤ ਸਾਰਾ ਜੋਸ਼ ਸੀਗਾ। ਤੁਹਾਨੂੰ ਕੀ ਲੱਗਦਾ ਕਿ 28 ਸਾਲ ਬਾਅਦ ਵੀ ਸਾਡੀ ਸਿੱਖ ਕੌਮ ਦੇ ਵਿੱਚ ਉਹੀ ਜੋਸ਼ ਹੈ ਕਿ ਜਾਂ ਸਾਡੀ ਸਿੱਖ ਕੌਮ ਹੁਣ ਭਟਕ ਗਈ ਆਪਣੇ ਨਿਸ਼ਾਨੇ ਤੋਂ? ਦੇਖੋ, ਲੰਮੀ ਲੜਾਈ ਦੇ ਵਿੱਚ ਕਿਤੇ ਨਾ ਕਿਤੇ ਨਾ ਜੀ ਹਾਂਜੀ ਇਹ ਜ਼ਰੂਰ ਘਟਨਾਵਾਂ ਆ ਜਾਂਦੀਆਂ ਨੇ। ਲੜਾਈ ਸਿੱਖ ਹਾਰੇ ਨਹੀਂ ਗਏ, ਜੀ ਗਵਰਨਮੈਂਟ ਨੇ ਹਰਾਉਣ ਦਾ ਯਤਨ ਕੀਤਾ, ਔਰ ਏਜੰਸੀਆਂ ਨੇ ਸਾਰਾ ਤਾਲਾ ਬਾਣਾ ਸੀ ਜਿਹੜਾ ਹਾਂਜੀ ਉਹ ਆਪਣੇ ਸਾਹਮਣੇ ਆ ਵੀ ਦੂਜੇ ਮੁਲਕਾਂ ਦੀ ਹਮਾਇਤ ਲੈ ਕੇ ਵੀ ਸਾਨੂੰ ਮਾਰਿਆ। ਜੀ ਤੋ ਇਹ ਗਿਰਾਵਟ ਦੇ ਦਿਨ ਨੇ ਜਿਹੜੇ ਕੁਦਰਤੀ ਸੁਭਾਵਕ ਹੈ, ਨਹੀਂ ਲੰਬੀ ਲੜਾਈ ਦੇ ਵਿੱਚ ਆ ਜਾਣੇ, ਪਰ ਸਿੱਖਾਂ ਦੇ ਵਿੱਚ ਜਿਹੜਾ ਸੁਪਨਾ ਕਦੇ ਨਹੀਂ ਮਰਿਆ ਉਹ ਨਾ ਮਰੇਗਾ। ਬਿਲਕੁਲ ਜੀ ਸਿੱਖ ਬਸ ਆਪਣਾ ਰਾਜ ਲੈਣਗੇ, ਉਹ ਸਿੱਖਾਂ ਦਾ ਰਾਜ ਹੋਊਗਾ। ਜੀ ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ 2014 ਦੀਆਂ ਚੋਣਾਂ ਸੰਬੰਧੀ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹਾਂਗੇ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 2014 ਦੀਆਂ ਚੋਣਾਂ ਵਿੱਚ ਇਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਹੈ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਨਾ ਜੀ ਇੱਕ ਸਟਰਕਚਰ ਦਿੱਤਾ ਸੀਗਾ ਪੰਜਾਬ ਦੇ ਵਿੱਚ, ਪੰਥਕ ਸਟਰਕਚਰ ਜੀ ਵੀ ਕੱਲ ਨੂੰ ਸਿੱਖ ਇਹ ਨਹੀਂ ਸੋਚ ਸਕਣਗੇ ਵੀ ਅਸੀਂ ਵੋਟ ਕਿਹਨੂੰ ਪਾਉਂਦੇ। ਹਾਂਜੀ ਤੇ ਤਕਰੀਬਨ 9 ਸੀਟਾਂ ਤੇ ਚੋਣ ਦੇ ਜਿਹੜੇ ਉਮੀਦਵਾਰ ਨੇ ਖੜੇ ਕੀਤੇ ਸੀਗੇ। ਜੀ ਜਦੋਂ ਕਿ ਇਹ ਪਹਿਲੀ ਵਾਰ ਹੋਇਆ ਵੀ ਬਾਦਲ ਨੇ ਜਿੰਨੀਆਂ ਵੀ ਵੋਟਾਂ ਮੰਗੀਆਂ ਉਹਨਾਂ ਨੇ ਬੀਜੇਪੀ ਦੇ ਨਾਂ ਤੇ ਮੰਗੀਆਂ, ਮੋਦੀ ਦੇ ਨਾਂ ਤੇ ਮੰਗੀਆਂ, ਜੀ ਤੇ ਕਾਂਗਰਸ ਨੇ ਮੰਗੀਆਂ ਰਾਹੁਲ ਗਾਂਧੀ ਦੇ ਨਾਂ ਤੇ, ਸੋਨੀਆ ਦੇ ਨਾਂ। ਹਾਂਜੀ ਤੋ ਪੰਥ ਦਾ ਤੇ ਪੰਜਾਬ ਦਾ ਜਿਹੜਾ ਮੁੱਦਾ ਉਹ ਕਿਸੇ ਨੂੰ ਵੀ ਨਹੀਂ ਸੀਗਾ ਇਸਕੀ। ਬਿਲਕੁਲ। ਤੇ ਜਿਹੜੇ ਇਹਨਾਂ ਦੇ ਬਦਲਾਅ ਵਾਲੇ ਸਿੱਖ ਸੀਗੇ ਚਾਹੁੰਦੇ ਸੀ ਵੀ ਬਾਦਲ ਤੋਂ ਖੜਾ ਛੜਾਇਆ ਜਾਏ ਜਾਂ ਕਾਂਗਰਸ ਤੋਂ ਖੜਾ ਛੜਾਇਆ ਜਾਏ। ਹਾਂਜੀ ਉਹ ਵੀ ਇੱਕ ਵਾਰ ਫੇਰ ਸ਼ਰਾਬੇ ਦੇ ਵਿੱਚ ਆ ਗਏ, ਉਹ ਕੇਜਰੀਵਾਲ ਦੇ ਨਾਲ ਚਲੇ ਗਏ। ਤੋ ਸਾਡੀ ਪਾਰਟੀ ਨੇ ਆਜ਼ਾਦੀ ਪੱਖੀ ਸੋਚ ਲੈ ਕੇ ਜੀ ਪੰਥਕ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਹਾਂਜੀ ਚੋਣ ਲੜੀ ਆ, ਜੀ ਔਰ ਪੰਜਾਬ ਦੇ ਸਿੱਖਾਂ ਨੂੰ ਪੰਥਕ ਮੁੱਦੇ ਦਿੱਤੇ ਆ, ਔਰ ਪੰਥ ਦੀ ਗੱਲ ਕੀਤੀ ਆ। ਜੀ ਕਿਉਂਕਿ ਕਿਤੇ ਵੀ ਪੰਥ ਦੀ ਗੱਲ ਕਿਸੇ ਵੀ ਪਾਰਟੀ ਨੇ, ਬੀਜੇਪੀ ਨੇ ਤਾਂ ਕੀ ਕਰਨੀ ਸੀ, ਕਾਂਗਰਸ ਨੇ ਕੀ ਕਰਨੀ ਸੀ, ਬਿਲਕੁਲ। ਇਹ ਬਾਦਲ ਨੇ ਨਹੀਂ ਕੀਤੀ। ਹਾਂਜੀ ਇਹ ਪਹਿਲੀ ਵਾਰ ਹੋਇਆ ਵੀ ਇਹਨਾਂ ਨੇ ਜਿਹੜਾ ਵੋਟਾਂ ਵੀ ਹੈਗੀਆਂ ਪੰਜਾਬ ਦੇ ਮੁੱਦੇ ਛੱਡ ਕੇ ਉਹ ਸੈਂਟਰ ਦੇ ਮੁੱਦੇ ਮੰਗੀ। ਜੀ ਉਹ ਅਸੀਂ ਸਟਰਕਚਰ ਦਿੱਤਾ ਹਾਂਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ। ਹਾਂਜੀ ਅੱਗੇ ਵੋਟ ਦਾ ਜਿਹੜਾ ਪਾਉਣਾ ਉਹ ਲੋਕਾਂ ਦਾ ਆਪਣਾ ਮੌਲਿਕ ਅਧਿਕਾਰ ਹੈ, ਉਹ ਕਿਹਨੂੰ ਪਾਉਂਦੇ ਆ ਕੀ ਨਹੀਂ ਪਾਉਂਦੇ, 16 ਤਰੀਕ ਤੋਂ ਬਾਅਦ ਪਤਾ ਲੱਗੇਗਾ। ਜੀ ਪਰ ਅਸੀਂ ਕੈਂਡੀਡੇਟ ਜ਼ਰੂਰ ਖੜੇ ਕੀਤੇ ਜੀ ਔਰ ਜੀ ਪੰਥਕ ਸਾਡੇ ਮੁੱਦੇ ਸੀ, ਪੰਜਾਬ ਦੇ ਮੁੱਦੇ ਸੀ, ਹਾਂਜੀ ਔਰ ਆਜ਼ਾਦੀ ਖਾਲਿਸਤਾਨ ਦੇ ਮੁੱਦੇ ਤੇ ਚੋਣ ਲੜਿਆ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪਾਰਟੀ ਪ੍ਰੈਜ਼ੀਡੈਂਟ ਸਰ ਸਿਮਰਨਜੀਤ ਸਿੰਘ ਮਾਨ ਖਡੂਰ ਸਾਹਿਬ ਤੋਂ ਖੜੇ ਸੀ, ਤੁਸੀਂ ਉੱਥੇ ਦੀ ਸੀਟ ਤੇ ਕੀ ਆਊਟਕਮਸ ਵੇਖਦੇ ਹੋ? ਉੱਥੇ ਦੀ ਜਿਹੜੀ ਪੋਜੀਸ਼ਨ ਸੀ ਲੋਕਾਂ ਨੇ ਬਹੁਤ ਵਧੀਆ ਸਤਿਕਾਰ ਦਿੱਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ, ਹਾਂਜੀ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਵੀ ਪਈਆਂ। ਔਰ ਮੈਂ ਮਹਿਸੂਸ ਕਰਦਾ ਵੀ ਜਿਵੇਂ ਸਾਰੀਆਂ ਪਾਰਟੀਆਂ ਇਹ ਦਾਅਵੇ ਕਰਦੀਆਂ ਨੇ, ਕਾਂਗਰਸ ਵਾਲੇ ਕਹਿੰਦੇ ਨੇ ਵੀ 13 ਸੀਟਾਂ ਅਸੀਂ ਜਿੱਤਾਂਗੇ, ਹਾਂਜੀ ਤੇ ਇਸੇ ਤਰ੍ਹਾਂ
ਬਾਦਲ ਬੀਜੇਪੀ ਵਾਲੇ ਕਹਿੰਦੇ ਨੇ ਅਸੀਂ 13 ਨਹੀਂ 13 ਜਿੱਤਾਂਗੇ ਜੀ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਅਸੀਂ 13 ਨਹੀਂ 13 ਜਿੱਤਾਂਗੇ। ਕੀਤਾ 13 ਹੀ ਨੇ ਨਾ ਜੀ। ਪਰ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਜੇ ਪੰਥ ਦੀ ਝੋਲੀ ਪੈਂਦੀ ਹੈ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਚੀਜ਼ ਦਾ ਅਸੀਂ ਗੁਰੂ ਕਿਰਪਾ ਕਰੇ ਅਸੀਂ ਜਿੱਤਾਂਗੇ ਜੀ ਤੇ ਬਾਕੀ ਤੇ ਸਾਡੀ ਲੜਾਈ ਵਧੀਆ ਹੈਗੀ ਆ ਜੀ। ਏਦਾਂ ਦੀ ਸਿਚੁਏਸ਼ਨ ਸਾਨੂੰ ਲੱਗਦੀ ਹੈ। ਜੀ ਜੀ। ਤੇ ਵੀਰ ਜੀ ਹੋਰ ਪੰਥਕ ਮੁੱਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਤੁਸੀਂ ਹੋਰ ਕੁਝ 2014 ਦੀਆਂ ਚੋਣਾਂ ਸੰਬੰਧੀ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਹਾਂਜੀ, ਮੈਂ ਇੱਕ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਜੀ ਵੀ ਇਹ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਇਹ ਪੰਜਾਬ ਨਾਲ ਬਹੁਤਾ ਕੋਈ ਤਾਲੁਕ ਨਹੀਂ ਰੱਖਦੀਆਂ ਹੁੰਦੀਆਂ। ਚਾਹੇ ਇਹਦੇ ਚ ਤਾਂ 9 ਮੈਂਬਰ ਜਾਂ 13 ਮੈਂਬਰ ਜਿਤਾ ਕੇ ਭੇਜ ਕੇ ਉਹ ਲੰਮੇ ਸਮੇਂ ਤੋਂ ਆਪਾਂ ਕਰਦੇ ਰਹੇ ਹਾਂ ਜੀ। ਪਰ ਇਹ ਤਾਂ ਇੱਕ ਮੈਸੇਜ ਦੇਣ ਦੀ ਗੱਲ ਹੁੰਦੀ ਹੈ ਵੀ ਅਸੀਂ ਸਿੱਖਾਂ ਦੀ ਗੱਲ ਕਰਨੀ ਹੈ ਜਾਂ ਮਤਲਬ ਅੰਦਰ ਜਾ ਕੇ ਕੀ ਕਰਨੀ ਹੈ। ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਕੱਲੇ ਹੁੰਦਿਆਂ ਵੀ ਆਜ਼ਾਦੀ ਦੀ ਗੱਲ ਵੀ ਕੀਤੀ ਹੈ, ਡਿਵੈਲਪਮੈਂਟ ਦੀ ਗੱਲ ਵੀ ਕੀਤੀ ਹੈ, ਉਹ ਕੌਮ ਦੇ ਨਾਲ ਹੋਏ ਧੱਕੇ ਦੀ ਵੀ ਗੱਲ ਕੀਤੀ ਪਾਰਲੀਮੈਂਟ ਦੇ ਵਿੱਚ। ਹਾਂਜੀ। ਤੇ ਪਰ ਹੁਣ ਜਿਹੜੀਆਂ ਅੱਗੇ ਆ ਰਹੀਆਂ SGPC ਦੀਆਂ ਇਲੈਕਸ਼ਨਾਂ ਜੀ ਤੇ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਤਾਂ ਲੋਕਾਂ ਨੂੰ ਜ਼ਰੂਰ ਹਾਂਜੀ ਸਿੱਖਾਂ ਮੁੱਦਿਆਂ ਤੇ ਹਾਂਜੀ ਔਰ ਜਿੰਨੇ ਵੀ ਬਾਹਰ ਬੈਠੇ ਸਿੱਖ ਨੇ ਜੀ ਉਹਨਾਂ ਨੂੰ ਲਾਮਬੰਦ ਹੋਣਾ ਚਾਹੀਦਾ। ਤੇ ਹਾਂਜੀ ਨਸ਼ਾ ਖੋਰੀ ਤੋਂ ਤਾਂ ਹੀ ਪਿੰਡਾਂ ਛਡਾਇਆ ਜਾ ਸਕਦਾ ਜੇ ਅਸੀਂ ਉਹਦੇ ਤੋਂ ਲਾਮਬੰਦ ਹੋਵਾਂਗੇ ਤਾਂ ਹੀ ਸਾਡੇ ਪੰਜਾਬ ਦੇ ਇਸ਼ੂ ਤੇ ਜਿਹੜੇ ਪੰਜਾਬ ਦੇ ਪਾਣੀ ਨੇ ਪੰਜਾਬ ਦੇ ਹੈਗੇ ਆ ਜਿੰਨੇ ਵੀ ਬੇਰੁਜ਼ਗਾਰੀ ਦੇ ਮੁੱਦੇ ਲਾਓ ਜਾਂ ਜੀ ਨਸ਼ਿਆਂ ਦੇ ਲਾਓ ਅਨੇਕਾਂ ਕਿਸਮ ਦੇ ਮੁੱਦੇ ਨੇ ਜਿਹੜੇ ਹੁਣ ਤਾਂ ਮੁੱਦੇ ਹੀ ਰਹਿ ਗਏ ਨੇ। ਹਾਂਜੀ ਤਾਂ ਉਹਨਾਂ ਤੇ ਕੰਮ ਸਾਨੂੰ ਰਲ ਕੇ ਸਾਰਿਆਂ ਨੂੰ ਕਰਨਾ ਚਾਹੀਦਾ। ਇੱਕ ਸਿੱਖ ਮੂਵਮੈਂਟ ਹੈ ਜਿਹੜੀ ਉਹ ਬਾਹਰਲੇ ਮੁਲਕਾਂ ਤੋਂ ਵੀ ਪੰਜਾਬ ਦੇ ਵਿੱਚੋਂ ਵੀ ਸਾਰਿਆਂ ਨੂੰ ਸਾਨੂੰ ਲਾਮਬੰਦ ਹੋਣਾ ਚਾਹੀਦਾ ਜੀ ਅਗਲੀ ਰਣਨੀਤੀ ਤੈਅ ਕਰਨ ਵਾਸਤੇ। ਜੀ ਮੈਂ ਬਿਲਕੁਲ ਸਮੁੱਚੇ ਤੌਰ ਤੇ ਇਹ ਜ਼ਰੂਰ ਬਾਹਰ ਬੈਠੇ ਸਿੱਖਾਂ ਨੂੰ ਅਪੀਲ ਕਰਦਾ ਹਾਂਜੀ ਵੀ ਭਾਈ ਸਾਰੇ ਆਪਾਂ ਰਲ ਕੇ ਕੰਮ ਕਰੀਏ ਹਾਂਜੀ ਔਰ ਆਜ਼ਾਦੀ ਪੱਖੀ ਦੀ ਸੋਚ ਨੂੰ ਅਪਣਾਈਏ। ਜੀ ਤਾਂ ਘੱਟੋ ਘੱਟ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਆਜ਼ਾਦੀ ਪੱਖੀ ਧਰਤੀ ਤੇ ਬੈਠੇ ਆ ਔਰ ਆਜ਼ਾਦ ਧਰਤੀ ਤੇ ਬੈਠੇ ਆ ਇਹਨਾਂ ਨੂੰ ਗੁਲਾਮ ਲੋਕਾਂ ਦਾ ਕਦੇ ਵੀ ਨਹੀਂ ਮਾਨ ਸਨਮਾਨ ਕਰਨਾ ਚਾਹੀਦਾ। ਗੁਰਦੁਆਰਿਆਂ ਦੇ ਬੁਲਾ ਕੇ ਜਿਵੇਂ ਕਰਦੇ ਤੇ ਉਹ ਕਾਂਗਰਸੀ ਹੋਣ ਤੇ ਕਾਂਗਰਸ ਹੋਣ ਤੇ ਉਹ ਭਾਰਤ ਦੀ ਹੋਣ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਐਕਚੁਅਲੀ ਹੋਰ ਸਵਾਲਾਂ ਲਈ ਸਾਡਾ ਹੁਣ ਵਕਤ ਨਹੀਂ ਹੈ, ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ। ਤੁਹਾਡੇ ਕੋਲ ਅੱਜ ਅਸੀਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ।